ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਦੀ ਇਕੋਨਮੀ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਹੁਣ ਆਪਣੇ ਸਾਹਮਣੇ ਜਿਹੜੀ ਉਹ ਆਈ ਆ। ਆਲਦੋ ਇਹ ਕਿਆਸ ਰਹੀਆਂ, ਇਹ ਡਰ, ਇਹ ਚੀਜ਼ ਜਿਹੜੀ ਚੱਲ ਰਹੀ ਆ ਵੀ ਯੂਐਸ ਦੀ ਇਕੋਨਮੀ ਦੇ ਵਿੱਚ ਪਤਾ ਨਹੀਂ ਮੰਦੀ ਜਿਹੜੀ ਉਹ ਆ ਜਾਣੀ ਆ। ਆਪਾਂ ਇਹ ਦੇਖਿਆ ਸੀਗਾ ਵੀ ਥੋੜ੍ਹੀਆਂ ਜੋਬ ਓਪਨਿੰਗਸ ਘਟਣੀਆਂ ਸ਼ੁਰੂ ਹੋਈਆਂ, ਪਰ ਫਿਰ ਵੀ ਅਜੇ ਵੀ ਬਥੇਰੀਆਂ ਜਿਹੜੀਆਂ ਜੋਬਸ ਆ ਉਹ ਅਵੇਲੇਬਲ ਨੇ। ਯੂਐਸ ਦੀ ਇਕੋਨਮੀ ਨੇ 2,16,000 ਜੋਬਸ ਦਸੰਬਰ ਮਹੀਨੇ ਦੇ ਵਿੱਚ 2023 ਦੇ ਐਂਡ ਦੇ ਵਿੱਚ ਐਡ ਕੀਤੀਆਂ, ਤੇ ਕਹਿੰਦੇ ਵੀ ਇੱਕ ਕਾਫੀ ਚੰਗਾ ਨੰਬਰ ਮੰਨਿਆ ਜਿਹੜਾ ਉਹ ਜਾ ਰਿਹਾ ਹੈ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ 3.7% ਦੇ ਉੱਤੇ ਹੀ ਟਿਕੀ ਜਿਹੜੀ ਉਹ ਰਹੀ ਆ। 2023 ਦਾ ਜਿਹੜਾ ਫਾਈਨਲ ਸਨੈਪਸ਼ਾਟ ਆ ਲੇਬਰ ਮਾਰਕੀਟ ਦੇ ਲਈ ਇਹੀ ਸ਼ੋਅ ਕਰ ਰਿਹਾ ਆ ਵੀ ਅਜੇ ਵੀ ਇਹ ਸਟਿਲ ਹੌਟ ਹੀ ਨਜ਼ਰ ਆ ਰਿਹਾ ਆ। ਫੈਡ ਉੱਦਾਂ ਚਾਹ ਰਿਹਾ ਸੀਗਾ ਵੀ ਜਿਹੜੀ ਜੋਬ ਹਾਇਰਿੰਗ ਮਾਰਕੀਟ ਆ ਉਹ ਥੋੜ੍ਹੀ ਕੂਲ ਡਾਊਨ ਹੋਵੇ, ਤਾਂ ਜੋ ਜਿਹੜੇ ਇਸ ਸਾਲ ਦੇ ਵਿੱਚ ਹੁਣ ਸੋਚ ਰਹੇ ਆ ਵੀ ਅਸੀਂ ਰੇਟ ਕੱਟਸ ਕਰਨੇ ਆ, ਵੀ ਉਹਦੇ ਵਿੱਚ ਉਹਨਾਂ ਨੂੰ ਆਸਾਨੀ ਜਿਹੜੀ ਮਿਲੇਗੀ ਤੇ ਇਨਫਲੇਸ਼ਨ ਤੋਂ ਜਿਹੜਾ ਉਹ ਬਚਾਅ ਹੋਵੇ। ਪਰ ਕਹਿੰਦੇ ਵੀ ਇਕੋਨਮਿਸਟ ਐਕਸਪੈਕਟ ਕਰ ਰਹੇ ਸੀ 1,70,000 ਜਿਹੜੀਆਂ ਜੋਬਸ ਆ ਉਹ ਐਡ ਹੋਣਗੀਆਂ, ਪਰ ਉਸ ਤੋਂ ਆંકੜਾ ਜਿਹੜਾ ਤਕਰੀਬਨ 40-50,000 ਵੱਧ 216,000 ਦੇ ਉੱਤੇ 2,16,000 ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਇਹ ਚੀਜ਼ ਦਾ ਇਸ਼ਾਰਾ ਤਾਂ ਜਿਹੜਾ ਉਹ ਕੀਤਾ ਹੀ ਆ ਵੀ ਹੁਣ ਹੋਰ ਇੰਟਰਸਟ ਰੇਟਸ ਦੇ ਵਿੱਚ ਸ਼ਾਇਦ ਵਾਧਾ ਆ ਉਹ ਨਹੀਂ ਕਰਨਗੇ। ਜਨਵਰੀ 2023 ਹਰਜੋਤ ਸਿੰਘ ਜੀ ਕਾਫੀ ਉਹ ਤਗੜਾ ਜਿਹੜਾ ਰਿਹਾ ਸੀਗਾ ਮਹੀਨਾ, ਜਦੋਂ 4 ਲੱਖ ਤੋਂ ਵੱਧ ਜੌਬਸ ਉਸ ਮਹੀਨੇ ਦੇ ਵਿੱਚ ਐਡ ਹੋਈਆਂ ਸੀਗੀਆਂ, ਜਿਹੜੀਆਂ ਨਾਨ ਫਾਰਮ ਪੇਰੋਲ ਜੌਬਸ ਮੰਨੀਆਂ ਜਾਂਦੀਆਂ ਆ। ਸੋ ਹੁਣ ਦਸੰਬਰ 2023 ਦੀ ਜਿਹੜੀ ਐਂਡ ਆ ਉਹ ਕਾਫੀ ਗੁੱਡ ਇਹ ਜੌਬ ਨੰਬਰਸ ਦੇ ਹਿਸਾਬ ਦੇ ਨਾਲ ਦੇਖੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਜਿਮ ਕ੍ਰੈਮਰ ਜਿਹੜੇ CNBC ਦੇ ਉੱਤੇ ਆ ਉਹ ਕਹਿੰਦੇ ਪਈ ਦੇयर ਇਜ਼ ਨਥਿੰਗ ਯੂ ਕੈਨ ਡੂ। ਸਟਰੋਂਗ ਜੌਬ ਰਿਪੋਰਟ ਆਈ ਹੈਗੀ ਆ, ਇਕੋਨਮੀ ਗ੍ਰੇਟ ਆ, ਪਰ ਆਪਾਂ ਦੇਖ ਰਹੇ ਹਾਂ ਵੀ ਲੋਕਾਂ ਦੀਆਂ ਜਿਹੜੀਆਂ ਚੀਖਾਂ ਵੀ ਨਿਕਲੀਆਂ ਪਈਆਂ ਹੈਗੀਆਂ ਮਹਿੰਗਾਈ ਨੂੰ ਲੈ ਕੇ। ਕਈ ਜਿਹੜੇ ਫੀਲਡ ਆ ਉਹਨਾਂ ਦੇ ਵਿੱਚ ਜੋ ਲੇ ਆਫਸ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਚੱਲ ਰਹੀਆਂ ਹੈਗੀਆਂ। ਤੇ ਕੁਛ ਕੁ ਜੇ ਅਗਲੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਕੈਲੀਫੋਰਨੀਆ ਦਾ ਜਿਹੜਾ ਬਜਟ ਹੈਗਾ ਆ ਉਹ ਕਾਫੀ ਘਾਟੇ ਵਾਲਾ ਹੈਗਾ ਆ। ਪਰ ਹੁਣ ਜਿਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਜਿੰਨੇ ਵੀ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ 7.5 ਲੱਖ ਦੇ ਕਰੀਬ ਹੈਗੇ ਆ, ਉਹਨਾਂ ਨੂੰ ਫ੍ਰੀ ਮੈਡੀਕਲ ਜਿਹੜਾ ਦਿੱਤਾ ਜਾਊਗਾ। ਇਹ ਵੀ ਗਵਰਨਮੈਂਟ ਨੂੰ ਮਿਲੀਅਨਸ ਆਫ ਡਾਲਰ ਕਾਸਟ ਕਰੂਗਾ। ਸੋ ਉਹਦੇ ਕਰਕੇ ਕਿਉਂਕਿ ਇੱਕ ਪਾਸੇ ਤਾਂ ਜੋ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਦੀ ਅੱਖ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਵੀ ਹੈਗੀ ਆ, ਈਵਨ ਦੋ ਓਪਨਲੀ ਹਜੇ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ, ਪਰ ਜੋ ਉਹਨਾਂ ਦੇ ਐਕਸ਼ਨ ਹੈਗੇ ਆ, ਚਾਈਨਾ ਜਾ ਕੇ ਆਏ ਆ, ਅਮਰੀਕਾ ਦੇ ਵਿੱਚ ਇੱਥੇ ਫਲੋਰੀਡਾ ਦੇ ਜੋ ਗਵਰਨਰ ਹੈਗੇ ਆ ਉਹਨਾਂ ਦੇ ਨਾਲ 2 ਵਾਰੀ ਉਹਨਾਂ ਨੇ ਡਿਬੇਟ ਵੀ ਕੀਤੀ ਆ, ਉਸ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਜਾਂਦੇ ਆ। ਸੋ ਲੱਗਦਾ ਆ ਵੀ ਉਹ ਕੈਂਡੀਡੇਟ ਹੈਗੇ ਆ ਤੇ ਪਰ ਉਹਨਾਂ ਦਾ ਜਿਹੜਾ ਹੁਣ ਵਿਰੋਧ ਆ ਉਹ ਕਾਫੀ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਵੀ ਇੱਕ ਪਾਸੇ ਦਾ ਤੁਹਾਡਾ ਜਿਹੜਾ ਬਜਟ ਆ ਉਹ ਇੰਨਾ ਘਾਟੇ ਵਾਲਾ ਆ ਤੇ ਕ੍ਰਾਈਮ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਹੋਮਲੈਸਨੈਸ ਇੰਨੀ ਜ਼ਿਆਦਾ ਵਧੀ ਹੋਈ ਆ, ਤੇ ਦੂਸਰਾ ਤੁਸੀਂ ਜਿੰਨੇ ਵੀ ਅਨਡਾਕੂਮੈਂਟ ਲੋਕ ਆ ਰਹੇ ਆ ਹੁਣ ਉਹਨਾਂ ਨੂੰ ਤੁਸੀਂ ਫ੍ਰੀ ਕਾਉਂਟੀ ਦਾ ਜਿਹੜਾ ਮੈਡੀਕਲ ਦੇ ਰਹੇ ਹੈਗੇ ਆ। ਕਈ ਕਾਉਂਟੀਜ਼ ਦੇ ਵਿੱਚ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਬੈਡ ਬਣੀ ਹੋਈ ਆ, ਖਾਸ ਕਰਕੇ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ ਉਹ ਕਹਿੰਦੇ ਵੀ ਅਸੀਂ ਇੰਨੇ ਹੁਣ ਪੇਸ਼ੈਂਟ ਹੈਂਡਲ ਨਹੀਂ ਕਰ ਸਕਦੇ ਹੈਗੇ। ਸੋ ਬਹੁਤ ਸਾਰੇ ਲੋਕ ਮੈਡੀਕਲ ਤੇ ਆ। ਅਮਰੀਕਾ ਦੇ ਵਿੱਚ 1/3 ਲੋਕ ਮੈਡੀਕਲ ਤੇ ਆ, ਫ੍ਰੀ ਮੈਡੀਕਲ। ਸੋ ਜਦੋਂ ਇੰਨੀ ਗਿਣਤੀ ਹੋਊਗੀ ਤੇ ਜੇ ਡਾਕਟਰਸ ਇੰਨੇ ਨਹੀਂ, ਹਸਪਤਾਲ ਇੰਨੇ ਨਹੀਂ, ਉਹਨਾਂ ਲਈ ਜਿਹੜਾ ਹੈਂਡਲ ਕਰਨਾ ਬੜਾ ਔਖਾ ਹੋਊਗਾ। ਸੋ ਜਿਨ੍ਹਾਂ ਲੋਕਾਂ ਨੇ ਇੰਸ਼ੋਰੈਂਸਸ ਲਈਆਂ ਆ, ਜਿਹੜੇ ਪੇ ਕਰਦੇ ਹੈਗੇ ਚਾਹੇ ਉਹ ਕਵਰਡ ਕੈਲੀਫੋਰਨੀਆ ਜਾਂ ਪ੍ਰਾਈਵੇਟ ਇੰਸ਼ੋਰੈਂਸ, ਉਹ ਕਹਿੰਦੇ ਵੀ ਇਹਦਾ ਅਸਰ ਸਾਡੇ ਉੱਤੇ ਵੀ ਪੈ ਰਿਹਾ ਹੈਗਾ। ਅਪਾਇੰਟਮੈਂਟਸ ਨਹੀਂ ਮਿਲਦੀਆਂ ਡਾਕਟਰਸ ਦੇ ਨਾਲ, ਜੇ ਆਪਰੇਸ਼ਨ ਹੋਣੇ ਆ ਉਹ ਲੇਟ ਹੋ ਰਹੇ ਆ। ਰੀਸੈਂਟਲੀ ਆਪਾਂ ਦੇਖਿਆ ਵੀ ਕਿੰਨੇ ਸਾਰੇ ਜਿਹੜੇ ਹਸਪੀਟਲਸ ਆ ਉਹ ਜਿਹੜੇ ਬੰਦ ਹੋਏ ਆ। ਮਡੇਰੇ ਦੀ ਐਗਜ਼ਾਮਪਲ ਆਪਾਂ ਹਮੇਸ਼ਾ ਦਿੰਦੇ ਰਹਿੰਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਕ੍ਰਿਟਿਸਿਜ਼ਮ ਵੀ ਜਿਹੜਾ ਗੈਬਨ ਨਿਊਸਮ ਆ ਉਹਨਾਂ ਦਾ ਇਸ ਇਸ਼ੂ ਨੂੰ ਲੈ ਕੇ ਹੋ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਦੇਖੋ ਅੱਗੇ ਇੱਦਾਂ ਪੂਰੇ ਮਾਮਲਿਆਂ ਦੇ ਵਿੱਚ ਕੀ ਬਣਦਾ ਆ। ਕੁਛ ਹੀ ਮਹੀਨਿਆਂ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਬਜਟ ਆ ਸਰਪਲਸ ਤੋਂ ਜਿਹੜਾ ਉਹ ਘਾਟੇ ਵਾਲਾ ਜਿਹੜਾ ਉਹ ਬਣਿਆ ਆ। ਸੋ